back to News TV. I can't hear anything. Wait. Welcome back to News TV 84 ब्रेक तो बाद ਅਸੀਂ ਇੱਕ ਹੋਰ ਵਿਦਿਆਰਥੀ ਨਾਲ ਗੱਲ ਕਰਾਂਗੇ ਸਿੱਖ ਰਿਸਰਚ ਐਂਡ ਇੰਸਟੀਚਿਊਟ ਸੈਂਟਰ ਤੋਂ ਬੀਬੀ ਸਿਮਰਨਜੀਤ ਕੌਰ ਜੀ ਬੀਬੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿਮਰਨਜੀਤ ਜੀ ਜੇ ਤੁਸੀਂ ਆ ਇੰਸਟੀਚਿਊਟ 'ਚ ਪੜ੍ਹਾਈ ਕਰਨ ਗਏ ਸੀ ਸਿੱਖੀ ਪ੍ਰਚਾਰ ਦੇ ਬਾਰੇ ਸਾਨੂੰ ਸਭ ਤੋਂ ਪਹਿਲਾਂ ਸਿੱਖ ਸੰਗਤਾਂ ਨੂੰ ਇਸ ਦੇ ਬਾਰੇ ਦੱਸੋ ਹਾਂਜੀ ਸਿੱਧਕ ਹੈਗਾ ਇਹ ਪ੍ਰੋਗਰਾਮ ਦਾ ਨਾਮ ਇਹ ਹੈਗਾ ਇੱਕ ਲੀਡਰਸ਼ਿਪ ਡਿਵੈਲਪਮੈਂਟ ਪ੍ਰੋਗਰਾਮ ਹੈਗਾ ਆ ਯੰਗ ਅਡਲਟਸ ਲਈ ਹੈਗਾ ਆ ਇਹ 17 ਤੋਂ 40 ਸਾਲ ਦੇ ਜਿਹੜੇ ਅਡਲਟਸ ਹੈਗੇ ਆ ਤੁਸੀਂ ਹਾਈ ਸਕੂਲ ਤੋਂ ਵਿੱਚੋਂ ਆਉਂਦੇ ਜਾਂ ਤੁਸੀਂ ਇੱਕ ਆਪਣੇ ਕਾਲਜ ਵਿੱਚ ਹੋ ਸਕਦੇ ਆ ਜਾਂ ਪ੍ਰੋਫੈਸ਼ਨਲ ਇਵਨ ਆ ਸਕਦੇ ਆ ਹਾਂਜੀ ਤੇ ਇਹ ਹੈਗਾ ਇੱਕ 2 ਹਫ਼ਤੇ ਦਾ ਇੰਟੈਂਸਿਵ ਐਕੈਡੈਮਿਕ ਇਮਰਸਡ ਪ੍ਰੋਗਰਾਮ ਹੈਗਾ ਆ ਜੀ ਹਾਂਜੀ ਤੇ ਸਿੱਖੀ ਕਲਚਰ ਆਪਣਾ ਲੈਂਗੁਏਜ ਤੇ ਆਪਣੀ ਕਮਿਊਨਿਟੀ ਨਾਲ ਸੰਗਤ ਰਹਿਤ ਤਵਾਰੀਖ ਤੇ ਅਤੇ ਬਾਣੀ ਦੀਆਂ ਇਮਰਸ ਅਸੀਂ ਹੁੰਦੇ ਆ ਹਾਂਜੀ ਠੀਕ ਹੈ ਸਿਮਰਨਜੀਤ ਜੀ ਇਹ ਵੀ ਦੱਸੋ ਜਿਹੜਾ ਤੁਸੀਂ ਪ੍ਰੋਗਰਾਮ ਕਰਦੇ ਕੀ ਇਹ ਪੰਜਾਬੀ ਗੁਰਮੁਖੀ ਦੇ ਵਿੱਚ ਹੁੰਦਾ ਜਾਂ ਫਿਰ ਇੰਗਲਿਸ਼ ਵਿੱਚ ਸਾਨੂੰ ਸਿਖਾਉਂਦੇ ਨੇ ਹਾਂਜੀ ਕਲਾਸਾਂ ਹੈਗੀਆਂ ਆ ਵਿੱਚ ਪੰਜਾਬੀ ਦੀ ਵੀ ਹੈਗੀਆਂ ਤੇ ਭਾਸ਼ਾ ਦੋਨੋਂ ਯੂਜ਼ ਕਰ ਸਕਦੇ ਆ ਇੰਗਲਿਸ਼ ਲੈਂਗੁਏਜ ਤੇ ਪੰਜਾਬੀ ਲੈਂਗੁਏਜ ਹਾਂਜੀ ਠੀਕ ਹੈ ਤੇ ਜੀ ਫਿਰ ਇਹ ਦੋਨੋਂ ਲੈਂਗੁਏਜ ਕੰਬਾਈਨਡ ਹੈਗੀਆਂ ਆ ਪਰ ਤੁਹਾਨੂੰ ਨਹੀਂ ਲੱਗਦਾ ਕਿ ਕਲਾਸਿਸ ਸਿਰਫ ਗੁਰਮੁਖੀ ਚ ਹੋਣੀ ਚਾਹੀਏ ਤਾਂ ਕਿ ਅੱਜ ਕੱਲ੍ਹ ਦੇ ਬੱਚੇ ਜਿਹੜੇ ਅੱਜ ਕੱਲ੍ਹ ਦੀ ਜਨਰੇਸ਼ਨ ਉਹਨਾਂ ਨੂੰ ਪਤਾ ਲੱਗੇ ਕਿ ਗੁਰਮੁਖੀ ਕੀ ਹੈ ਕਿਸ ਤਰ੍ਹਾਂ ਪੰਜਾਬੀ ਵਿੱਚ ਗੱਲ ਕਰਨੀ ਮੋਸਟਲੀ ਅੱਜ ਕੱਲ੍ਹ ਦੇ ਬੱਚੇ ਸਿਰਫ ਇੰਗਲਿਸ਼ ਦੇ ਵਿੱਚ ਹੀ ਗੱਲ ਕਰਦੇ ਨੇ ਹਾਂਜੀ ਨਹੀਂ ਜੀ ਪੰਜਾਬੀ ਵਿੱਚ ਤਾਂ ਬਹੁਤ ਜ਼ਰੂਰਤ ਹੈਗੀ ਆ ਲੋੜ ਤਾਂ ਗੁਰਮੁਖੀ ਬੋਲਣ ਵਿੱਚ ਤਾਂ ਹੈਗੀ ਆ ਅਸੀਂ ਗੁਰਮੁਖੀ ਵਿੱਚ ਵੀ ਬੋਲਦੇ ਹੈਗੇ ਆ ਜੀ ਪਰ ਜੇ ਅਸੀਂ ਰੀਡਿੰਗਸ ਵੀ ਹੁੰਦੀਆਂ ਆ ਤੇ ਉਹ ਅੰਗਰੇਜ਼ੀ ਵਿੱਚ ਹੁੰਦੀ ਫਿਰ ਅਸੀਂ ਸਮਝ ਸਕਦੇ ਹਾਂ ਅਸੀਂ ਕੀ ਸਿੱਖਦੇ ਹਾਂ ਜੀ ਜਦੋਂ ਤੁਸੀਂ ਇਸ ਤਰ੍ਹਾਂ ਦੇ ਕੈਂਪਸ ਦੇ ਵਿੱਚ ਜਾਂਦੇ ਹੋ ਇਸ ਖਾਲਸਾ ਕੈਂਪ ਦੇ ਵਿੱਚ ਜਾਂਦੇ ਹੋ ਤੁਹਾਨੂੰ ਕਿਸ ਤਰ੍ਹਾਂ ਦਾ ਮਹਿਸੂਸ ਹੁੰਦਾ ਹੈ ਹਾਂਜੀ ਮੈਂ ਛੋਟੀ ਹੁੰਦੀ ਬਹੁਤ ਕੈਂਪ ਅਟੈਂਡ ਕੀਤੇ ਹਨ ਤੇ ਇਹ ਜਿਹੜਾ ਪ੍ਰੋਗਰਾਮ ਹੈਗਾ ਸਿੱਧਕ ਦਾ ਇਹ ਮੈਨੂੰ ਬਹੁਤ ਡਿਫਰੈਂਟ ਲੱਗਿਆ ਕੈਂਪ ਜਾਂ ਰਿਟਰੀਟ ਤੋਂ ਇਹ ਹੈਗਾ ਆ ਤਾਂ ਆਮ ਬੱਚਿਆਂ ਦਾ ਕੈਂਪ ਮੈਂ ਕਿੰਨੇ ਸਾਲ ਜਾ ਰਹੀ ਹਾਂ ਤੇ ਉੱਥੇ ਬੇਸਿਕ ਆਪਣਾ ਸਿੱਖੀ ਦੀ ਇਮਰਜਨ ਵਿੱਚ ਬੱਚਿਆਂ ਨੂੰ ਪਾਉਂਦੇ ਹਨ ਪਰ ਇਹ ਪ੍ਰੋਗਰਾਮ ਹੈਗਾ strictly guided towards ਉਸ ਯੂਥ ਨੂੰ ਜਿਹੜੇ ਸਿੱਖ ਕੇ ਕੁਛ ਆਪਣਾ ਘਰ ਜਾ ਕੇ ਇਸਟੈਬਲਿਸ਼ ਕਰ ਸਕਦੇ ਆ ਕੋਈ ਨਿਊ ਆਪਣੀ ਨਿਊ ਲਰਨਿੰਗ ਵਿੱਚ ਆਪਣਾ ਕੁਛ ਪੈਦਾ ਕਰ ਸਕਦੇ ਆ ਆਪਣੇ ਯੰਗ ਜਨਰੇਸ਼ਨ ਕਮਿਊਨਿਟੀਜ਼ ਵਿੱਚ ਜੀ ਬਿਲਕੁਲ ਤੇ ਸਿਮਰਨਜੀਤ ਜੀ ਇਹ ਵੀ ਦੱਸੋ ਕਿ ਇਹ ਜਿਹੜਾ ਪ੍ਰੋਗਰਾਮ ਤੁਸੀਂ ਜੁਆਇਨ ਕਰਦੇ ਹੋ ਇਹ 2 ਵੀਕ ਦਾ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ 2 ਵੀਕ ਦਾ ਸੀਗਾ ਇਸ ਦੀ ਕਿੰਨੀ ਫੀਸ ਹੁੰਦੀ ਕਿ ਫੀਸ ਹੁੰਦੀ ਕਿ ਫ੍ਰੀ ਹੁੰਦਾ ਹੈ ਹਾਂਜੀ ਫੀਸ ਹੁੰਦੀ ਹੈਗੀ ਆ 850 ਦੀ ਪਰ ਇਹ ਨਾ ਪ੍ਰੋਗਰਾਮ ਏਦਾਂ ਵੀ ਹੈਗਾ ਆ ਕਿ ਤੁਸੀਂ ਜੇ ਤੁਸੀਂ ਨਹੀਂ ਹੈ ਨਾ ਅਫੋਰਡੇਬਲ ਕਰ ਸਕਦੇ ਆ ਇਹ ਫੀਸ ਤੁਸੀਂ ਜਾ ਕੇ ਸਪਾਂਸਰ ਵੀ ਮਿਲਦੇ ਹੈਗੇ ਆ ਤੇ ਉਹਦੇ ਨਾਲ ਤੁਸੀਂ ਨਾ ਇਨ ਰਿਟਰਨ ਕਮਿਊਨਿਟੀ ਵਲੰਟੀਅਰ ਸਰਵਿਸ ਵੀ ਨਾਲ ਕਰ ਸਕਦੇ ਹਨ ਜੀ ਤੇ ਜਿਵੇਂ ਤੁਹਾਡੇ ਕਹਿਣ ਤੋਂ ਭਾਵ ਹੈ ਕਿ ਕੋਈ ਜੇ ਗਰੀਬ ਬੱਚਾ ਹੋਵੇ ਅਗਰ ਉਹ ਫੀਸ ਨਾ ਦੇ ਪਾਵੇ ਤਾਂ ਉਹਨੂੰ ਸਪਾਂਸਰ ਕਰ ਸਕਦੇ ਆ ਤਾਂ ਉਹ ਫ੍ਰੀ ਚ ਸਿੱਖੀ ਪ੍ਰਚਾਰ ਜੇ ਸਿੱਖਣਾ ਚਾਹਵੇ ਤਾਂ ਸਿੱਖ ਸਕਦਾ ਹੈ ਠੀਕ ਹੈ ਜੀ ਹਾਂਜੀ ਤੇ ਉਸ ਤੋਂ ਬਾਅਦ ਤੁਸੀਂ ਆਪਣੀ ਸਿੱਖਿਆ ਦੇ ਨਾਲ ਵਲੰਟੀਅਰ ਸਰਵਿਸ ਮਤਲਬ ਜਿੱਦਾਂ ਆਵਰਸ ਪਾ ਕੇ ਆਪਣੇ ਕਮਿਊਨਿਟੀ ਨੂੰ ਐਜੂਕੇਟ ਵੀ ਕਰ ਸਕਦੇ ਹੋ ਜੀ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਵਾਪਸ ਜਾ ਕੇ ਤੁਸੀਂ ਆਪਣੀ ਕਮਿਊਨਿਟੀ ਨੂੰ ਐਜੂਕੇਟ ਕਰ ਤੁਸੀਂ ਕੀ ਸਿੱਖਦੇ ਹੋ ਉੱਥੇ ਜਿਹੜੇ ਕੀ ਤੁਸੀਂ ਵਾਪਸ ਜਾ ਕੇ ਕੀ ਸਿਖਾਉਣਾ ਚਾਹੁੰਦੇ ਹੋ ਆਪਣੀ ਕਮਿਊਨਿਟੀ ਨੂੰ ਹਾਂਜੀ ਇਹ ਪ੍ਰੋਗਰਾਮ ਹੈਗਾ ਆ 3 ਹਿੱਸੇ ਹੈਗੇ ਆ ਇਹਦੀ ਫਾਊਂਡੇਸ਼ਨ ਬਿਲਡਿੰਗ ਅਪਨ ਇਹਦੀ ਹੈਗੀ ਆ ਇੱਕ ਹੈਗੀ ਬਾਣੀ ਜੇ ਗੁਰੂ ਗ੍ਰੰਥ ਸਾਹਿਬ ਜੀ ਤੋਂ ਅਸੀਂ ਸਿੱਖਦੇ ਹਨ ਤੇ ਤਵਾਰੀਖ ਹਿਸਟਰੀ ਦਾ ਇੱਕ ਪੱਲਾ ਹੈਗਾ ਤੇ ਇੱਕ ਰਹਿਤ ਡਿਸਪਲਿਨ ਤੇ ਫਿਰ ਇਹਦੇ 3 ਅਸੀਂ ਵਿੱਚੋਂ ਸਿੱਖਦੇ ਹਨ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਕੀ ਮੈਸੇਜ ਦਿੱਤਾ ਹੈਗਾ ਆ ਹਿਸਟਰੀ ਤੋਂ ਅਸੀਂ ਕੀ ਸਿੱਖ ਸਕਦੇ ਹਾਂ ਆਪਣੇ ਗੁਰੂਆਂ ਦੀ ਤੇ ਅਸੀਂ ਰਹਿਤ ਵਿੱਚ ਆਪਣੇ ਡੇਲੀ ਲਾਈਫ ਵਿੱਚ ਅਸੀਂ ਕਿੱਦਾਂ ਲਿਵ ਕਰ ਸਕਦੇ ਹਾਂ ਜੀ ਤੇ ਇਹ ਵੀ ਦੱਸੋ ਹਾਂਜੀ ਇਹ ਵੀ ਦੱਸੋ ਕਿ ਜਿਸ ਤਰ੍ਹਾਂ ਤੁਸੀਂ ਇਹ ਸਾਰਾ ਕੁਝ ਸਿੱਖਦੇ ਹੋ ਕਿ ਤੁਹਾਨੂੰ ਕੋਈ ਸਰਟੀਫਿਕੇਸ਼ਨ ਮਿਲਦੀ ਹੈ ਹਾਂਜੀ ਇੱਕ ਸਰਟੀਫਿਕੇਟ ਮਿਲਦੀ ਹੈਗੀ ਆ
at the end of the program ਇਹ ਹੈਗਾ ਆ ਇੱਕ intense program ਹੈਗਾ ਆ ਤੇ ਅਸੀਂ ਕੋਰਸ ਵੀ ਹੁੰਦਾ ਆ ਤੇ ਰੀਡਿੰਗਸ ਕਰਕੇ ਤੁਸੀਂ ਆਪਣੇ ਐਗਜ਼ਾਮ ਵੀ ਦੇਣੇ ਹਨ ਹਾਂਜੀ ਤੇ ਉੱਥੇ ਸ਼ਬਦ ਕੀਰਤਨ ਵੀ ਹੁੰਦੇ ਆ ਤੇ ਅਤੇ ਸਪੀਚਾਂ ਵੀ ਤੁਸੀਂ ਰਾਈਟ ਕਰਕੇ ਤੁਸੀਂ ਆਪਣੇ ਸੈਲਫ ਨੂੰ ਇੰਪਰੂਵ ਕਰਨਾ ਹੈਗਾ ਆ ਕਿੱਦਾਂ ਕਮਿਊਨਿਟੀ ਨਾਲ ਗੱਲ ਕਰਨੀ ਹੈ ਜੀ ਤੇ ਸਿਮਰਨ ਜੀ ਅਗਲੇ ਕੁਐਸਚਨ 'ਚ ਅਸੀਂ ਇਹ ਜਾਣਨਾ ਚਾਹੁੰਦੇ ਹਾਂ ਕਿ ਜਿਸ ਤਰ੍ਹਾਂ ਬਾਹਰਲੇ ਬੱਚੇ ਨੇ ਕਾਫੀ ਬਾਹਰਲੇ ਬੱਚੇ ਵੈਸਟਰਨ ਕਲਚਰ ਅਪਣਾ ਲੈਂਦੇ ਨੇ ਪਰ ਸਿੱਖੀ ਵੱਲ ਨਹੀਂ ਹੁੰਦੇ ਪ੍ਰੇਰਿਤ ਨਹੀਂ ਹੁੰਦੇ ਤੇ ਕੀ ਕਾਰਨ ਹੈ ਕਿ ਜਿਹੜੇ ਬਾਹਰਲੇ ਬੱਚੇ ਆ ਸਿੱਖੀ ਪ੍ਰਚਾਰ ਵੱਲ ਨਹੀਂ ਜਾਂਦੇ ਮੈਂ ਤਾਂ ਸਮਝਦੀ ਹਨ ਕਿ ਆਪਣੇ ਪਹਿਲਾਂ ਸਿੱਖੀ ਦਾ ਪਨ ਅਸੀਂ ਆਪਣੇ ਪਰਿਵਾਰ ਵਿੱਚ ਤੋਂ ਹੀ ਲੈਂਦੇ ਹਨ ਤੇ ਜੇ ਆਪਣੇ ਪਰਿਵਾਰ ਆਪਣੇ ਫੈਮਿਲੀ ਜੇ ਅਸੀਂ ਘਰ ਦੇ ਮਾਹੌਲ ਵਿੱਚ ਰਹਿੰਦੇ ਹਨ ਜੇ ਉੱਥੋਂ ਨਹੀਂ ਸ਼ੁਰੂ ਹੁੰਦਾ ਤੇ ਫਿਰ ਅਸੀਂ ਕਿੱਥੋਂ ਜਾ ਸਕਦੇ ਹਾਂ ਜੇ ਆਪਣੇ ਪੇਰੈਂਟਸ ਤੋਂ ਨਹੀਂ ਅਸੀਂ ਕੁਝ ਸਿੱਖ ਸਕਦੇ ਫਿਰ ਸਿੱਖਿਆ ਤੋਂ ਅਸੀਂ ਸਿੱਖੀ ਕਿੱਥੋਂ ਜਾ ਕੇ ਸਿੱਖ ਸਕਦੇ ਹਾਂ ਜੀ ਤੇ ਤੁਹਾਡੇ ਕਹਿਣ ਦਾ ਭਾਵ ਹੈ ਕਿ ਪਹਿਲਾਂ ਪੇਰੈਂਟਸ ਨੂੰ ਸਿਖਾਉਣਾ ਚਾਹੀਦਾ ਨਾ ਹਾਂਜੀ ਪੇਰੈਂਟਸ ਨੂੰ ਵੀ ਜਾਂ ਪੇਰੈਂਟਸ ਲੈ ਜਾਣ ਜੇ ਜਿੱਦਾਂ ਜੇ ਇੰਨੇ ਕੁਆਲੀਫਾਈਡ ਕਈ ਵਾਰੀ ਨਹੀਂ ਹੁੰਦੇ ਹੈ ਨਾ ਸਿੱਖੀ ਜ਼ਿਆਦਾ ਜਾਣਨਾ ਨਹੀਂ ਆ ਸਕਦੇ ਤੇ ਫਿਰ ਉਹ ਆਪ ਵੀ ਸਿੱਖ ਕੇ ਤੇ ਨਾਲੇ ਬੱਚਿਆਂ ਨੂੰ ਵੀ ਕੈਂਪ ਵਿੱਚ ਜਾਂ ਸਿੱਖ ਰਿਟਰੀਟ ਜਾਂ ਸਿੱਧਕ ਵਿੱਚ ਪਾ ਕੇ ਮਚ ਮੋਰ ਇੰਗੇਜਿੰਗ ਐਕਸਪੀਰੀਅੰਸ ਲੈ ਸਕਦੇ ਹਨ ਜੀ ਤੇ ਤੁਸੀਂ ਉਸ ਤਰ੍ਹਾਂ ਦੇ ਬੱਚਿਆਂ ਨੂੰ ਕੀ ਕਹਿਣਾ ਚਾਹੁੰਦੇ ਜਿਹਨੇ ਮਾਂ-ਬਾਪ ਅਮਰੀਕਾ ਆਏ ਹੋਏ ਨੇ ਬਟ ਟੂ ਬਿਜ਼ੀ ਆ ਆਪਣੇ ਲਾਈਫ ਸਟਾਈਲ ਦੇ ਵਿੱਚ ਬੱਚਿਆਂ ਲਈ ਟਾਈਮ ਨਹੀਂ ਹੈਗਾ ਉਹਨਾਂ ਨੂੰ ਗੁਰਦੁਆਰੇ ਲੈ ਕੇ ਜਾ ਰਹੇ ਬੱਚੇ ਵਿਗੜ ਰਹੇ ਨੇ ਤੇ ਉਹਨਾਂ ਨੂੰ ਸਿੱਖੀ ਪ੍ਰਚਾਰ ਵੱਲ ਕਿਸ ਤਰ੍ਹਾਂ ਜੋੜਿਆ ਜਾ ਸਕਦਾ ਅਗਰ ਮਾਂ-ਬਾਪ ਕੋਲ ਟਾਈਮ ਨਹੀਂ ਹੈਗਾ ਸਿੱਖੀ ਪਰਿਵਾਰ ਅੱਦਾਂ ਅਸੀਂ ਜੋੜ ਸਕਦੇ ਹਾਂ ਜਿੱਦਾਂ ਅਸੀਂ ਸਿੱਖ ਕੇ ਆਏ ਹਾਂ ਲੀਡਰਸ਼ਿਪ ਕੁਆਲਿਟੀਜ਼ ਤੇ ਫਿਰ ਅਸੀਂ ਆਪਣੇ ਕਮਿਊਨਿਟੀ ਦੇ ਵਿੱਚ ਅਸੀਂ ਲੱਭ ਸਕਦੇ ਹਾਂ ਪ੍ਰੋਗਰਾਮ ਜਿਹੜੇ ਯੂਥ ਲੀਡਰਸ਼ਿਪ ਰਨ ਹੁੰਦਾ ਆ ਜਿਹੜੇ ਯੂਥ ਲੀਡਰਸ ਅਸੀਂ ਉੱਠ ਸਕਦੇ ਹਾਂ ਆਪਣੀ ਆਵਾਜ਼ ਕਰਕੇ ਤਾਂ ਬੱਚੇ ਛੋਟੇ ਉਹ ਜ਼ਿਆਦਾ ਯੂਥ ਵੱਲ ਨੂੰ ਦੇਖ ਕੇ ਇੰਸਪੀਰੇਸ਼ਨ ਲੈਂਦੇ ਆ ਤੇ ਇੰਸਪੀਰੇਸ਼ਨ ਇਜ਼ ਵੈਰੀ ਇੰਪੋਰਟੈਂਟ ਕੀ ਫॉर द ਬੱਚੇ ਜੀ ਬਿਲਕੁਲ that's where they learn from older youth that's true ਤੇ ਇਹ ਵੀ ਜਾਣਨਾ ਚਾਹੁੰਦੇ ਕਿ ਜਿਹੜਾ ਪ੍ਰੋਗਰਾਮਸ ਹੁੰਦੇ ਕੈਂਪਸ ਲੱਗਦੇ ਕਿ ਇਹਦੇ ਵਿੱਚ ਸਿਰਫ ਬੱਚੇ ਹੀ ਹੁੰਦੇ ਨੇ ਕਿ ਅਡਲਟਸ ਵੀ ਆ ਸਕਦੇ ਨੇ ਲਾਈਕ ਏਜ ਆਫ 50 ਔਰ 40 ਔਰ 67 ਇਅਰਸ ਔਰ ਐਸੇ ਵੀ ਆ ਸਕਦੇ ਆ ਹਾਂਜੀ ਇਹ ਸਿੱਧਕ ਪ੍ਰੋਗਰਾਮ ਜਿਹੜਾ ਹੈਗਾ ਇਹ ਕੇਟਰਡ ਟੁਵਰਡਸ 17 ਸਾਲ ਤੋਂ 40 ਸਾਲ ਤੱਕ ਇਹ ਆ ਸਕਦੇ ਹਨ ਜਿਹੜੇ ਹਾਈ ਸਕੂਲ ਤੋਂ ਨਿਕਲੇ ਹਨ ਤੇ ਜਿਹੜੇ ਆਪਣੇ ਜੌਬ ਵੀ ਕਰ ਸਕਦੇ ਹਨ ਜਿਹੜੇ ਪ੍ਰੋਫੈਸ਼ਨਲਸ ਹਨ ਤੇ ਜਾਂ ਯੂਨੀਵਰਸਿਟੀ ਵਿੱਚ ਪੜ੍ਹਦੇ ਹਨ ਜੀ ਤੇ ਇਹ ਵੀ ਦੱਸੋ ਕਿ ਮੋਸਟਲੀ ਇਸ ਜਿਹੜਾ ਪ੍ਰੋਗਰਾਮ ਇਸ ਤਰ੍ਹਾਂ ਦੇ ਪ੍ਰੋਗਰਾਮ ਨੇ ਮੋਸਟਲੀ ਕਿੱਥੋਂ ਬੱਚੇ ਆਉਂਦੇ ਨੇ ਜ਼ਿਆਦਾ ਕਿਹੜੀ ਕੰਟਰੀ ਤੋਂ ਜ਼ਿਆਦਾ ਬੱਚੇ ਆਉਂਦੇ ਨੇ ਜਿਹੜੇ ਸਿੱਖੀ ਵੱਲ ਇਸ ਤਰ੍ਹਾਂ ਆਪਣੇ ਆਕਰਸ਼ਿਤ ਹੁੰਦੇ ਨੇ ਇਹ ਪ੍ਰੋਗਰਾਮ ਹੈਗਾ ਲੱਗ ਗਿਆ ਟੈਕਸਸ ਦੇ ਵਿੱਚ ਫਿਰ ਜ਼ਿਆਦਾ ਅਮਰੀਕਾ ਦੇ ਬੱਚੇ ਹਨ ਪਰ ਅਸੀਂ ਇੱਥੇ ਅੱਜ ਇਸ ਵਾਰੀ ਜ਼ਿਆਦਾ ਕਮਿਊਨਿਟੀ ਕੈਨੇਡਾ ਤੋਂ ਵੀ ਆਈ ਸੀਗੀ ਜਿੱਦਾਂ ਅਧਿਕ ਤੇ ਇੰਗਲੈਂਡ ਤੋਂ ਵੀ ਆਉਂਦੇ ਹਨ ਤੇ ਬੱਚੇ ਆਸਟ੍ਰੇਲੀਆ ਤੋਂ ਵੀ ਆਏ ਹਨ ਜੀ ਤੇ ਇਹ ਵੀ ਦੱਸੋ ਸਿਮਰਨ ਜੀ ਜਿਹੜੇ ਕਲਾਸਿਸ ਹੁੰਦੇ ਇਹ 'ਚ ਜ਼ਿਆਦਾ ਬੀਬੀਆਂ ਹੁੰਦੀਆਂ ਨੇ ਕਿ ਸਿੰਘ ਹੁੰਦੇ ਨੇ ਇਹ ਜ਼ਿਆਦਾ ਜਿਹੜੇ ਜ਼ਿਆਦਾ ਅਪਲਾਈ ਕਰਦੇ ਆ ਉਹਦੇ ਨਾਲ ਹੀ ਕਲਾਸਿਸ ਬਣਨੀਆਂ ਹਨ ਤੇ ਫਿਰ ਇਟਸ ਐਕਚੁਅਲੀ ਮਿਕਸ ਹੈਗਾ ਆ ਅੱਛੇ ਬੰਦੇ ਵੀ ਹਨ ਤੇ ਬੀਬੀ ਵੀ ਹਨ ਜੀ ਤੇ ਜਿਹੜੇ ਤੁਸੀਂ ਜਿਹੜੇ ਤੁਸੀਂ ਸਿੱਖੀ ਆ ਬਾਣੀ ਵਗੈਰਾ ਸਿੱਖੀ ਕੀ ਤੁਹਾਨੂੰ ਇਹ ਬਾਣੀ ਦੇ ਹਰ ਚੀਜ਼ ਦਾ ਅਰਥ ਸਮਝਾਉਂਦੇ ਨੇ ਕਿ ਬਸ ਤੁਹਾਨੂੰ ਇਹ ਸਿਖਾਉਂਦੇ ਨੇ ਕਿ ਬਾਣੀ ਕਿਸ ਤਰ੍ਹਾਂ ਪੜ੍ਹੀ ਦੀ ਹੈ ਅਸੀਂ ਉਹ ਸਿਖਾਉਂਦੇ ਹਨ ਬਾਣੀ ਕਿਸ ਤਰ੍ਹਾਂ ਪੜ੍ਹੀ ਦੀ ਵੀ ਹੈ ਤੇ ਨਾਲੇ ਅਰਥ ਵੀ ਹੈਗਾ ਕਿ ਅਸੀਂ ਇਹ ਕੀ ਬਾਣੀ ਸਾਨੂੰ ਮੈਸੇਜ ਦਿੰਦੀ ਹਨ ਤੇ ਅਸੀਂ ਕਿੱਦਾਂ ਆਪਣੇ ਜ਼ਿੰਦਗੀ ਦੇ ਵਿੱਚ ਜੀ ਸਕਦੇ ਹਾਂ ਜੀ ਤੇ ਤੁਸੀਂ ਹੋਰ ਸਿੱਖ ਜਿਹੜੇ ਬੱਚੇ ਤੁਹਾਨੂੰ ਇਸ ਵੇਲੇ ਵੇਖ ਰਹੇ ਨੇ ਸੁਣ ਰਹੇ ਨੇ ਤੁਸੀਂ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਉਹਨਾਂ ਨੂੰ ਕਿਸ ਤਰ੍ਹਾਂ ਇਸ ਵੱਲ ਜੋੜ ਸਕਦੇ ਆ ਤੇ ਕੀ ਹੋਰ ਤੁਸੀਂ ਆਪਣੀ ਯੰਗ ਜਨਰੇਸ਼ਨ ਨੂੰ ਮੈਸੇਜ ਦੇਣਾ ਚਾਹੁੰਦੇ ਹੋ ਮੈਂ ਕਹਿਣਾ ਚਾਹੁੰਦੀ ਹਾਂ ਕਿ ਜੇ ਪੇਰੈਂਟਸ ਤੋਂ ਨਹੀਂ ਅੱਧਾ ਚੈਨਲ ਮਿਲਦਾ ਹੈਗਾ ਸਿੱਖੀ ਤੋਂ ਲੈਣ ਲਈ ਤੇ ਤੁਸੀਂ ਹੈ ਨਾ ਆਪਣੇ ਆਪ ਤੁਸੀਂ ਹੀ ਜਾਗੋ ਤੇ ਤੁਸੀਂ ਕੰਪਿਊਟਰ ਤੇ ਸਭ ਕੁਝ ਪਿਆ ਹਨ ਆਪਣੇ ਸਾਰੇ ਬੱਚੇ ਇਸ ਅੱਜ ਕੱਲ੍ਹ ਕੰਪਿਊਟਰ ਤੇ ਜੁੜੇ ਹਨ ਤੁਸੀਂ ਉੱਥੇ ਸਿੱਖ ਵੈਬਸਾਈਟ ਤੇ ਬਹੁਤ ਕੁਝ ਹੀ ਨਾ ਤੁਸੀਂ ਸਿੱਖ ਸਕਦੇ ਹਨ ਤੇ ਲੱਭ ਸਕਦੇ ਹਨ ਕਿੱਥੇ
ਯੂਥ ਦੇ ਪ੍ਰੋਗਰਾਮਸ ਹੁੰਦੇ ਹਨ, ਕੋਈ ਕੈਂਪ ਅਟੈਂਡ ਕਰ ਲਓ ਤੇ ਜੀ ਕੁਛ ਸਿੱਖ ਕੇ ਜ਼ਿਆਦਾ ਇੰਸਪੀਰੇਸ਼ਨ ਏਦਾਂ ਮਿਲਦੀ ਹਨ। ਜੀ, ਜੇ ਤੁਸੀਂ ਇਹ ਕੈਂਪਸ ਦੇ ਵਿੱਚ ਗਏ, ਤੁਹਾਨੂੰ ਕੋਈ ਐਨੀ ਸਪੈਸੀਫਿਕ ਵੈਬਸਾਈਟਸ ਦੱਸੀਆਂ ਜਿਹੜੀਆਂ ਸਿੱਖੀ ਲਈ ਹੁੰਦੀਆਂ ਨੇ, ਜਿਹੜੇ ਅਸੀਂ ਰეკਮੈਂਡ ਕਰ ਸਕੀਏ TV 84 ਤੇ ਵੀ? ਹਾਂਜੀ, ਤੁਸੀਂ ਵੈਬਸਾਈਟ ਬਹੁਤ ਹਨ, ਪਰ ਜਿਹੜੀ ਇਹ ਸਿੱਧਕ ਦੀ ਵੈਬਸਾਈਟ ਹਨ, ਇਹ ਹੈਗੀ sikhri.org, ਜੀ SIKHRI ਜੀ .org। ਜੀ ਜੀ। ਤੇ ਸਿਮਰਨ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਸਾਡੇ ਸਾਰੇ ਸਵਾਲਾਂ ਦੇ ਜਵਾਬ ਦਿੱਤੇ। ਸਾਡਾ ਵਕਤ ਹੁਣ ਸਮਾਪਤੀ ਵੱਲ ਜਾਏ ਤੇ ਤੁਹਾਡੇ ਅਸੀਂ ਇਸੇ ਤਰ੍ਹਾਂ ਇਜਾਜ਼ਤ ਲੈਂਦੇ ਹਾਂ। ਪਰ ਸਾਡੇ ਬਹੁਤ ਮਾਣ ਤੇ ਖੁਸ਼ੀ ਵਾਲੀ ਗੱਲ ਹੈ ਕਿ ਸਾਡੇ ਸਿੰਘ ਬੀਬੀਆਂ ਤੇ ਸਾਰੇ ਬੱਚੇ, ਅੱਜ ਦੀ ਨਵੀਂ ਜਨਰੇਸ਼ਨ ਕਿਸ ਤਰ੍ਹਾਂ ਸਿੱਖੀ ਵੱਲ ਵੱਧ ਰਹੀ ਹੈ, ਸਾਡੇ ਬਹੁਤ ਮਾਣ ਤੇ ਖੁਸ਼ੀ ਵਾਲੀ ਗੱਲ ਹੈ। ਤੇ ਸਿਮਰਨ ਜੀ ਮੈਂ ਇੱਥੇ ਤੁਹਾਡੇ ਕੋਲ ਇਜਾਜ਼ਤ ਲੈਂਦੀ ਹਾਂ। ਅਸੀਂ ਵਕਤ ਨਾਲ ਤੁਹਾਡੇ ਤੋਂ ਫਿਰ ਗੱਲਬਾਤ ਕਰਾਂਗੇ, ਮੇ ਬੀ ਇਸ ਰਿਸਰਚ ਪ੍ਰੋਗਰਾਮ ਦੇ ਬਾਰੇ, ਕਿ ਤੁਸੀਂ ਕਿਸ ਤਰ੍ਹਾਂ ਇਸ ਰਿਸਰਚ ਪ੍ਰੋਗਰਾਮ ਨੂੰ ਕੈਨੇਡਾ ਵਿੱਚ ਬਾਕੀ ਯੰਗ ਜਨਰੇਸ਼ਨ ਦੇ ਵਿੱਚ ਕਿਸ ਤਰ੍ਹਾਂ ਸਿਖਾ ਰਹੇ ਹੋ। ਤੇ ਇੱਥੇ ਮੈਂ ਤੁਹਾਡੇ ਕੋਲ ਇਜਾਜ਼ਤ ਲੈਂਦੀ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਤੇ ਵੀਅਰਸ, ਇੱਥੇ ਮੈਂ ਤੁਹਾਡੇ ਕੋਲ ਵੀ ਇਜਾਜ਼ਤ ਲੈਂਦੀ ਹਾਂ। ਕੱਲ੍ਹ ਨੂੰ ਮਿਲਾਂਗੇ ਸੇਮ ਟਾਈਮ ਸੇਮ ਸ਼ੋ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।